ਸਾਡੇ ਤਾਂ ਜੀ ਹਿਸਾਬ ਕੇ 5-4 ਜੀ ਆਏ ਦੇ ਤੇ ਹੋਰ ਸਾਰਾ ਟੱਬਰ ਉੱਥੇ ਹੀ ਮਰ ਗਿਆ। ਅੱਛਾ। ਸਾਡੇ ਨਾਲ ਬੁਰੀਆਂ ਬਹੁਤ बुरियां। एक मेरी चाची थी, हाँ जी। उसके तो कंगन पाए वे हाँ जी। चांदी के, रख के ना जड़ी के उत्थे हाँ जी। तक मार के कढ़े। फिर मार दी एक कंजरा मुंह कट ले तू। जुल्म दी इंतहा कर दी इन्होंने लोगों ने। जड़ी मेरी फुफी की धी थी ना, हाँ जी। वो कंप च आ गई है जलंधर। अच्छा। जलंधर कंप लगे था ना जी, लियामे से फौज ही लैबे फड़। हाँ जी। कंप च रही है वो। उसके 4 भरा थे, चारों मर गए। अच्छा। अच्छा माँ थी, माँ के पहला गोली लगी है, उन्हें मेरे बचा ही कोई नहीं। उत्थे बैठी रही है 6 महीने। हाँ जी। अच्छा सानू पता नहीं लग्या है। अच्छा। लाहौर आके बोलती रही है, सानू नहीं पता लग्या। शायद मेरा प्यो चले जाता इसके नाल शायद आ ही जाती। तो फिर वो किधर गई? पीछे मुड़ गई। अच्छा इंडिया चली गई। हाँ। ਹੁਣ ਸਾਡੀਆਂ 3 ਕੁੜੀਆਂ ਉੱਥੇ ਕਿੱਥੇ? ਹਿੰਦੁਸਤਾਨ ਦਾ। ਕੁੜੀਆਂ ਰਹਿ ਗਈਆਂ ਸੀ ਤੁਹਾਡੀਆਂ ਆਪਣੀਆਂ? ਹਾਂਜੀ। ਕੀ ਨਾਂ ਸੀ ਉਹਨਾਂ ਦੇ? ਨਾਂ ਦੱਸੋ। ਇੱਕ ਦਾ ਨਾਂ ਤਾਂ ਹਸਨੀ ਦਾ। ਹਾਂਜੀ। ਹਸਨੀ। ਹਸਨੀ। ਹਾਂਜੀ। ਅੱਛਾ। ਇੱਕ ਦਾ ਨਸੀਬਨ। ਅੱਛਾ। ਦੂਸਰੇ ਨਾਲ ਬਸ਼ੀਰੀ। ਬਸ਼ੀਰਾ। ਹਾਂਜੀ। ਕਿੰਨੀਆਂ ਉਮਰਾਂ ਸੀ ਇਹਨਾਂ ਦੀਆਂ? ਇੱਕ ਤਾਂ ਵਿਆਹੀ ਵੀ ਸੀ। ਅੱਛਾ। ਅੱਛਾ 2 ਕੁੜੀਆਂ ਜੇ ਕੁਆਰੀਆਂ ਦੀਆਂ। वो कहने मैं इजाजत नहीं दे सकता, या मेरे भराई के घरों है, ये इजाजत दे सकता, मैं नहीं इजाजत देता। अच्छा। उन्होंने 2-3 बारी कहा भी तू इजाजत दे दे, वो कहना मैं इजाजत नहीं देगी। फिर आके मार देंगे, मार बचा कर दो, इजाजत नहीं मैं दे सकता। उन्होंने छप्पड़ के बिच बाड़ के ना, हाँ जी, सारे कतल कर दिया। किनू कतल कर दिता? 20 बंदे ਜਿਹੜੇ ਸਾਡੇ ਬੰਦੇ ਦੇ ਨਾ, ਉਹਨਾਂ ਨੇ ਸਾਰਿਆਂ ਨੂੰ ਉੱਥੇ ਛੱਪੜੀ ਮੈਂ ਮਾਰ ਦਿਆ। ਛੱਪੜ ਦੇ ਵਿੱਚ? ਹਾਂਜੀ। ਸਾਡੇ 22 ਜੀ ਟੁਰ ਪਏ ਵਖਾਰੇ, ਉਹ ਕਿੱਥੇ ਕਮਾਂਡਾ ਮਾ ਲੁਕਦੇ ਫਿਰੇ ਗਏ, ਕਾਇ ਦਿਨ ਲਿਖੇ 2 ਦਿਨ ਜਾਂ 3 ਦਿਨ। ਅੱਛਾ। 20-22 ਜੀ ਦੇ ਵਿੱਚ ਮੈਂ ਬੱਚੀਆਂ ਵੀ ਥੀਆਂ। ਇੱਕ ਜੱਥਾ ਟੱਕਰਿਆ, ਉਹਨਾਂ ਨੇ ਉਹ ਕੁੜੀਆਂ ਖੋਲੀਆਂ। ਕੁੜੀਆਂ? ਹਾਂਜੀ। ਇਹਦੇ ਪੈਂਦੀ ਪਹਿਲਾਂ ਪੈਂਦੇ ਸਿੱਖ ਪਿੰਡ ਤੁਹਾਡੇ? ਹਾਂ। ਅੱਛਾ। ਅੱਛਾ ਸਿੱਖਾਂ ਨੂੰ ਭਜਾ ਦੇਣੇ ਦੇ, ਮੁਸਲਮਾਨ ਭਜਾ ਦੇਣੇ ਦੇ ਉਹਨਾਂ ਨੂੰ। ਅੱਛਾ। ਫਿਰ ਪਈ ਫੌਜ। ਫੌਜ ਨੇ ਆ ਕੇ ਦੇਖਿਆ, ਲੋਕਾਂ ਨੇ ਸੁਣਿਆ ਫੌਜ ਆ ਗਈ, ਗੋਲੀ ਚੱਲ ਗਈ ਉੱਥੇ। ਅੱਛਾ। ਫਿਰ ਇਸ ਪਾਸੇ ਨਿਕਲ ਜਾਂਦੇ ਆ। ਕੁਝ ਜਿਹੜੇ ਪਿੰਡ ਮਾ ਰਹਿ ਗਏ ਉਹ ਮਾਰ ਮੂਰਦੇ। ਅੱਛਾ ਮਰੇ ਵੀ ਨੇ? ਹਾਂ। अस्सलाम वालेकुम, सत श्री अकाल, आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਜਾਗੋਵਾਲ ਪਹੁੰਚੀ ਹੈ। ਜੇ ਇਮਰਾਨਾ ਤੁਹਾਡੀ ਖਿਦਮਤ 'ਚ ਇੱਕ ਨਵੀਂ ਸਟੋਰੀ ਲੈ ਕੇ ਹਾਜ਼ਰ ਹੋਇਆ ਹੈ। ਇਹੋ ਜਿਹੀ ਕਹਾਣੀ ਜਿਹੜੀ ਤੁਹਾਡੇ ਲੂ ਕੰਡੇ ਖੜੇ ਕਰ ਦੇਗੀ। ਇਹੋ ਜਿਹੇ ਖਾਨਦਾਨ ਦੀ ਕਹਾਣੀ ਹੈ ਜਿਨ੍ਹਾਂ ਦੇ ਕੁਛ ਜੀ ਉੱਥੇ ਮਾਰੇ ਗਏ ਅਤੇ ਕੁਛ ਜੀ ਉੱਥੇ ਵਿਛੜ ਗਏ ਅਤੇ ਕੁਛ ਜੀ ਪਾਕਿਸਤਾਨ ਆ ਕੇ ਆਬਾਦ ਹੋਏ। ਇਹ ਲੋਕ ਕਿੱਦਾਂ ਆਪਣੇ ਪਿੰਡ ਨੂੰ ਛੱਡ ਕੇ ਇੱਥੇ ਤੱਕ ਪਹੁੰਚੇ ਅਤੇ ਇਹਨਾਂ ਦੀਆਂ 3 ਬੱਚੀਆਂ ਜਿਹੜੀਆਂ ਹਿੰਦੁਸਤਾਨ ਰਹਿ ਗਈਆਂ, ਜਿਨ੍ਹਾਂ ਦੀ ਉਡੀਕ ਅੱਜ ਵੀ ਇਹ ਬਜ਼ੁਰਗ ਕਰਦੇ ਨੇ ਅਤੇ ਉਹਨਾਂ ਦੇ ਨਾਲ ਮੁਲਾਕਾਤ ਦੀ ਤਾਂਘ ਵੀ ਰੱਖਦੇ ਨੇ। ਅਸੀਂ ਰਿਕੁਐਸਟ ਕਰਾਂਗੇ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਵੱਖ-ਵੱਖ ਪਿੰਡਾਂ 'ਚ ਸ਼ੇਅਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਖਾਨਦਾਨ ਦੀਆਂ ਵਿਛੜੀਆਂ ਉਸ ਬੱਚੀਆਂ ਦਾ ਪਤਾ ਚੱਲ ਸਕੇ ਅਤੇ ਇਹਨਾਂ ਦੀ ਆਖਰੀ ਖੁਆਇਸ਼ ਹੈ ਕਿ ਇਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਕਰਵਾਈ ਜਾਏ। ਅਤੇ ਆਓ ਹੁਣ ਪੁੱਛਦੇ ਇਹਨਾਂ ਦੇ ਕੋਲੋਂ ਉਹ ਸਾਰੀ ਕਹਾਣੀ ਜਿਹਦੇ ਵਾਸਤੇ ਅਸੀਂ ਇਹਨਾਂ ਦੇ ਕੋਲ ਆਏ ਹਾਂ। अस्सलाम वालेकुम बुजुर्गो, की हाल चाल है? खैर है जी, शुक्र है। ठीक ठाक हो बुजुर्गो? सब नाल पहले अपना नाम दसना। मेरा नाम मोहम्मद हसन है। मोहम्मद हसन। तुहाडे वालिद साहब दा? अली शेर। ते दादा जी दा?
ਦਾਦਾ ਜੀ ਦਾ ਬਰਕਤ ਬਰਕਤ ਕਿਹੜੀ ਬਰਾਦਰੀ ਆਪਣੀ? ਰਾਈ ਰਾਈ। ਸਹੀ ਹੋ ਗਿਆ। ਬਜ਼ੁਰਗੋ ਪੁਰਾਣੀਆਂ ਗੱਲਾਂ ਪੁੱਛਣੀਆਂ 47 ਤੋਂ ਪਹਿਲੇ ਦੀਆਂ, ਹਾਂਜੀ। ਜੋ ਹਾਲਾਤ ਤੁਹਾਡੇ ਉੱਤੇ ਗੁਜ਼ਰੇ ਉਹਦੀਆਂ, ਤੇ ਜਿਹੜਾ ਪਿੰਡ ਸੀ ਤੁਹਾਡਾ ਉਹਦੀਆਂ। ਕਿਹੜਾ ਪਿੰਡ ਸੀ ਆਪਣਾ ਪਿੱਛੇ? ਪਹਿਲਾਂ ਤਾਂ ਜੀ ਲੰਡੇ ਬਰਸਾ, ਉੱਥੇ ਅਸੀਂ ਬਾਹੀ ਕਰਨੇ ਦੇ ਹਿੱਸੇ ਦੇ ਜ਼ਮੀਨ ਬਾਹੇ ਦੇ। ਅੱਛਾ, ਲੰਡੇਪੁਰ। ਹਾਂ ਸਹੀ। ਫਿਰ ਅਸਾਂ ਲਈਏ ਜਾ ਕੇ ਜ਼ਮੀਨ ਬਠੜੀ। ਉੱਥੇ ਕੁਝ ਜੀ ਚਲੇ ਗਏ थे, कुछ नहीं गए थे। ਜੀ ਜੀ। ਅੱਛਾ, ਲੰਡੇ ਪਰ ਸਾਡੇ ਤੇ ਜਿਸ ਤਰ੍ਹਾਂ ਸਾਡੀ ਨਹਿਰ ਹੈ ਨਾ, ਹਾਂਜੀ ਇਸ ਤਰ੍ਹਾਂ ਨਹਿਰ ਦੀ ਗੱਡੀ ਚੱਲੇ ਦੀ ਜੀ। ਪਿੰਡ ਪਿੰਡ 4 ਕਪਾੜੀਆਂ ਪਿੱਛੇ ਹਟਮਾ ਦਾ। ਅੱਛਾ। ਉੱਥੇ ਨਾ ਇੱਧਰ ਦੇ ਗੱਡੀਆਂ ਭਰ ਕੇ ਜਾਏ ਕਰੇ ਸਿੱਖਾਂ ਦੀਆਂ। ਆਪ ਕੰਮ ਕਰ ਰਹੇ हैं, ਕੋਈ ਚੱਲ ਰਹੇ हैं, ਕੋਈ ਕੰਮ ਇਹ ਪਤਾ ਹੀ ਨਹੀਂ ਰਿਹਾ ਸਾਨੂੰ ਇਹ ਬਣੇਗਾ। ਅੱਛਾ। ਹੌਲੇ ਹੌਲੇ ਨਾ ਲਾਗੀ ਅੱਗ ਬਗਣ। ਫਿਰ ਜਿਹੜੀਆਂ ਬੀਬੀਆਂ ਜਦੋਂ ਚਲੀਆਂ ਗਈਆਂ, ਮੇਰੇ ਨਾਨਕਿਆਂ ਪਿੰਡ ਦਾ ਗੋਪਾਲਪੁਰ। ਬਜ਼ੁਰਗੋ ਇਹ ਤੁਹਾਡੇ ਕੋਲ ਇਹ ਵੀ ਸਾਰੀ ਕਹਾਣੀ ਸੁਣਾਂਗੇ, ਪਹਿਲਾਂ ਤੁਹਾਡੇ ਪਿੰਡ ਦੇ ਬਾਰੇ ਥੋੜ੍ਹੀਆਂ ਗੱਲਾਂ ਪੁੱਛਣੀਆਂ। ਪਿੰਡ ਦਾ ਨਾਂ ਕੀ ਸੀ ਅਸਲ ਤੁਹਾਡਾ, ਜਿਹੜਾ ਤੁਹਾਡਾ ਜ਼ਾਤੀ ਪਿੰਡ ਸੀ ਜਿੱਥੇ ਤੁਸੀਂ ਰਹਿੰਦੇ ਸੀ? ਉਸਦਾ ਨਾਂ ਲੰਡੇਪੁਰ। ਲੰਡੇਪੁਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ? ਨਾਲ ਢੀਂਡਸਾਂ, ਹਾਂਜੀ ਵਡੌਲੀ, ਹਾਂਜੀ। ਗੋਪਾਲਪੁਰ, ਸਹੀ ਹੋ ਗਿਆ। ਸ਼ੰਕਰਪੁਰ, ਹੂੰ। ਸ਼ੇਰਾ ਸ਼ੇਰੀ, ਸਹੀ। ਆਕੜ ਆਕੜੀ, ਹੂੰ। ਦਿੱਤੂਪੁਰ, ਸਹੀ। ਬਠੜੀ। ਅੱਛਾ, ਇੱਕ इसके शंकरपुर ਦਾ ਅਬਦਲਪੁਰ। ਅੱਛਾ ਅੱਛਾ। ਇਹ ਤਹਿਸੀਲ ਕਿਹੜੀ ਸੀ? ਇਹਨਾਂ ਤਹਿਸੀਲ का नहीं मैंने पता। ਤੇ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਰਿਆਸਤ ਪਟਿਆਲਾ। ਅੱਛਾ, ਰਿਆਸਤ ਪਟਿਆਲਾ ਸੀ। ਹਾਂਜੀ। ਸਹੀ ਹੋ ਗਿਆ। ਪਿੰਡ ਕਿੱਡਾ ਕੁ ਸੀ ਤੁਹਾਡਾ? ਪਿੰਡ ਬਾਬਾ ਦਾ ਜਿੱਤਨਾ ਜਾਗੋ ਵਾਲਾ। ਅੱਛਾ, ਵੱਡਾ ਪਿੰਡ ਸੀ। हाँ, ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ? उसमें अदाई थे सारे सारे? सारे। एक चमारा का घर था, एक चूड़िया का, अच्छा। एक तरखान था बस। तरखान। हाँ। सही हो गया। और बंदा सिख कोई नहीं थे, सारे राई थे। ਕਿੰਨੀ ਉਮਰ ਸੀ ਆਪਣੀ ਉਸ ਵੇਲੇ? वो फिर उस वक्त 20 साल की थी। ਅੱਛਾ, ਵੀ ਜਵਾਨ ਸੀ ਫਿਰ ਤਾਂ ਤੁਸੀਂ ਪੂਰੇ। हाँ, ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? इको ही थी। ਇੱਕੋ ਹੀ ਮਸਜਿਦ ਸੀ? हाँ, ਪੱਕੀ ਸੀ ਕਿ ਕੱਚੀ ਸੀ? पक्की। ਪੱਕੀ ਸੀ। हाँ, ਤੇ ਸਕੂਲ ਪਿੰਡ ਦੇ ਵਿੱਚ ਹੈ ਸੀ? स्कूल कोई नहीं था। ਕਿੱਥੇ ਪੜਨ ਜਾਂਦੇ ਸੀ ਬੱਚੇ? बच्चे एडी पढ़ाई कोई नहीं थी जी। ਹਾਂਜੀ। कोई पढ़ लेगा, कोई नहीं भी पढ़ेगा। बस इस तरह का कम है, एडी खास पढ़ाई कोई नहीं थी जितना अब है। ਸਹੀ ਹੋ ਗਿਆ। हाँ जी। ਤੇ ਸਿੱਖਾਂ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? सिखा के नाल एक साढ़े नेड़े का बडौली का ਅੱਛਾ। ना है ढींडसा। ਹੂੰ। उसके बीच में सारे सिख थे, एक मुसलमानों का घर था छिंबिया का, अच्छा। जेड़े रजाइयाँ भरे थे, हम्म। और कोई नहीं था। अच्छा। अच्छा, एक गुजरा का पिंड का मोने गुजर दे वो हिंदू। अच्छा। एक उन्होंने घर था या बठड़ी मारे थोड़े घर। सही। हाँ जी। ਤੇ ਪਿੰਡ ਦੇ ਵਿੱਚ ਤੁਹਾਡਾ ਰਹਿਣ ਸਹਿਣ ਕਿਦਾਂ ਦਾ ਸੀ? ਕੱਚੇ ਘਰ ਸੀ ਕਿ ਪੱਕੇ ਸੀ? कच्चे थे जी। ਸਾਰਿਆਂ ਦੇ? एक डेरा था जेड़ा सैयद का ना, ਹਾਂਜੀ। उसका डेरा था पक्का। हम्म। हाँ, और सब कच्चे थे। ਸਹੀ ਹੋ ਗਿਆ। हाँ जी। ਖੂਹ ਲੱਗੇ ਸੀ ਪਿੰਡ ਦੇ ਵਿੱਚ? खूह थे, एक खूह था आस पास नाल ही। ਪਿੰਡ ਦੇ? हाँ जी। हम्म। अच्छा, एक इधर दक्षिण वाले पासे था, एक मस्जिद थी। अच्छा। मस्जिद के बीच में। ਅੱਛਾ, ਮਸਜਿਦ ਦੇ ਵਿੱਚ ਸੀ। हाँ जी। ਵਾਈ ਤੁਹਾਡੀ ਖੂਹਾਂ ਦੀ ਹੁੰਦੀ ਸੀ ਕਿ ਨਹਿਰੀ ਪਾਣੀ ਵੀ खूह ਸੀ? दी। ਅੱਛਾ, ਖੂਹਾਂ ਦੀ ਸੀ। हाँ जी। ਤੇ ਆਪਣੀ ਜ਼ਮੀਨ ਜਿੱਧਰ ਵਾਈ ਕਰਦੇ ਸੀ ਕਿਹੜੀ ਸਾਈਡ ਤੇ ਸੀ? ਚੜ੍ਹਦੀ ਸਾਈਡ ਤੇ ਕਿ ਲਹਿੰਦੀ ਸਾਈਡ ਤੇ? लांडी साइड से। ਲਹਿੰਦੀ ਸਾਈਡ ਤੇ ਸੀ। हाँ जी। ਸਹੀ ਹੋ ਗਿਆ। ਕਿਵੇਂ ਦੀਆਂ ਫਸਲਾਂ ਉਗਦੀਆਂ ਸੀ ਉੱਥੇ? ਕਣਕ ਫਸਲ- ਮੁੰਡੀ ਹੁੰਦੀ ਸੀ? कणक ਹਾਂਜੀ। जोरा जूरा बीजे करने थे। ਹੂੰ। इतने मंगो मूंजी मांजी थोड़ा जा था था, ਅੱਛਾ। जिथे मूंजी लगे थी डब्बर कहे थे इन्हू। ਅੱਛਾ थोड़ी जी मूंजी बाहर सी पानी ना लगे थी वो। ਅੱਛਾ ਅੱਛਾ ਅੱਛਾ। हाँ जी। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? नंबरदारी इको ही थी साहब। ਇੱਕੋ ਹੀ ਸੀ? हाँ जी। ਕੋਈ ਨਾਂ ਚੇਤਾ ਉਹਨਾਂ ਦਾ?
उसका नाम अली मोहम्मद था। ਅਲੀ ਮੁਹੰਮਦ, हाँ जी, ਉਹ ਵੀ ਇਰਾਈ ਸੀ। हाँ जी। ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਅਸੀਂ ਇੱਥੇ ਆ ਜਾਂਦੇ ਆ ਕਿ ਜਦੋਂ 47 ਦੀ ਹਵਾ ਚੱਲੀ, जी। ਕਿਦਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ ਕਿ ਬਈ ਅਸੀਂ ਹੁਣ ਪਾਕਿਸਤਾਨ ਬਣ ਗਿਆ, ਉੱਥੇ ਚਲੇ ਜਾਣਾ? मुझे ਇਹ ਹੁਣ ਪੂਰੀ ਕਹਾਣੀ ਸੁਣਾਓ ਸਾਨੂੰ। जिस वक्त से लगी है ना, चुल गई है, ਹਾਂਜੀ ਅਸੀਂ ਮੇਰੇ ਨਾਨਕਿਆਂ ਦੇ ਪਿੰਡ में चले जाना गोपालपुर। ਅੱਛਾ, और ਜਿਹੜੇ ਨੇੜੇ के ਪਿੰਡ ਦੇ ਸਾਰੇ मुसलमान उस पिंड में इकट्ठे हो गए। ਜਿਹੜਾ ਤੁਹਾਡੇ ਨਾਨਕਿਆਂ ਦਾ ਪਿੰਡ ਸੀ। हाँ जी, उसके बीच में ना नेड़े नेड़े ਜਿਹੜੇ ਪਿੰਡ थे, ਹਾਂਜੀ, उस पिंड के बीच इकट्ठे हो गए सारे। ਤੇ ਤੁਸੀਂ ਵੀ ਉੱਥੇ ਚਲੇ ਗਏ? हाँ जी। ਕੋਈ ਹਮਲਾ ਹੋਇਆ ਸੀ ਕਿ ਆਪੇ ਉੱਠ ਗਏ ਸੀ? ਉੱਥੇ ਤੇ ਪੈਂਦੀ ਹੈ, ਪਹਿਲਾਂ ਪੈਂਦੇ ਆ ਸਿੱਖ। ਪਿੰਡ ਤੁਹਾਡੇ? ਹਾਂ। ਅੱਛਾ। ਅੱਛਾ, ਸਿੱਖਾਂ ਨੂੰ ਭਜਾ ਦੇਣੇ ਦੇ, ਹੂੰ। ਮੁਸਲਮਾਨ ਭਜਾ ਦੇਣੇ ਦੇ ਉਹਨਾਂ ਨੂੰ। ਅੱਛਾ। ਫਿਰ ਪਈ ਆ ਫੌਜ। ਹੂੰ। ਫੌਜ ਨੇ ਆ ਕੇ ਦੇਖਿਆ, ਲੋਕਾਂ ਨੇ ਸੁਣਿਆ ਫੌਜ ਆ ਗਈ, ਗੋਲੀ ਚੱਲ ਗਈ ਉੱਥੇ। ਅੱਛਾ। ਫਿਰ ਇਸ ਪਾਸੇ ਨਿਕਲ ਜਾਂਦੇ ਆ। ਹੂੰ। ਕੁਝ ਜਿਹੜੇ ਪਿੰਡ में ਰਹਿ ਗਏ ਉਹ ਮਾਰ ਮੂਰਦੇ। ਅੱਛਾ, ਮਰੇ ਵੀ ਨੇ? ਹਾਂ। ਉੱਥੇ ਫਿਰ ਚਲੇ ਜਾਵਾਂਗੇ ਗੋਪਾਲਪੁਰ। ਜਨਹੇੜੀ। ਅੱਛਾ। ਉੱਥੇ ਦੇ ਨਿਕਲੇ ਵੇ ਨਾ, ਜਨਹੇੜੀ ਪਿੰਡ ਦਾ, ਉੱਥੇ ਚਲੇ ਗਏ। ਉੱਥੇ ਰਹੇ ਰਾਤ ਇੱਕ। ਅੱਛਾ। ਰਾਤ ਰਹੇ, ਗਾਫਲਾ ਹੋ ਗਿਆ ਢੇਰ ਸਾਰਾ। ਹੂੰ। ਚੰਗਾ ਦਿਨੇ ਤੁਰ ਪਏ ਜੀ, ਚਲੋ ਰੌਜ਼ਾਂ ਨੂੰ ਚਲੀਏ। ਅੱਛਾ। ਰੌਜ਼ਾਂ ਗਏ, ਜਦ ਸਾਰਾ ਦਿਨ ਚਲੇ ਗਏ ਨਾ, ਮਗਨ ਵਕਤ ਹੋਇਆ, ਹਾਂਜੀ। ਅੱਗੇ ਗੋਲੀ ਚੱਲਦੀ ਸੀ। ਅੱਛਾ। ਮੰਦੇ ਕਹਿਣ ਲੱਗੇ ਕਿ ਆਪਾਂ ਇੱਥੇ ਬਹਿ ਜਾਈਏ ਜੰਗਲ ਵਿੱਚ। ਜਿਸ ਵੇਲੇ ਖਿੱਲਰ ਖੁੱਲ ਗਏ ਨਾ, ਹਾਂਜੀ। ਫਿਰ ਤੁਰੇ ਨਹੀਂ, ਆਪਾਂ ਨੂੰ ਭੁੰਨ ਦੇਂਗੇ ਉਹ। ਅੱਛਾ। ਉੱਥੇ ਬੈਠ ਗਏ। ਬੈਠੇ ਦੇ ਪਿੱਛੇ ਇੱਕ ਮੌਲਵੀ ਰਹਿ ਗਿਆ। ਕਿੱਥੇ? ਪਿਛਾ ਪਿੰਡ ਚ ਨਾਨਕਿਆਂ ਦੇ ਪਿੰਡ? ਨਾ, ਜਿੱਥੇ ਜਨਹੇੜੀ ਦੇ ਟੁਰੇ ਆ। ਅੱਛਾ ਅੱਛਾ। ਉਸ ਮੌਲਵੀ ਦੇ ਪਰਚਾ ਲਿਖਵਾਇਆ ਸਿੱਖਾਂ ਨੇ ਹੂੰ। ਵੀ ਕੋਈ ਮਾਰਦਾ ਨਹੀਂ, ਕੋਈ ਕੁੱਟਦਾ ਨਹੀਂ, ਅਮਨ ਹੋ ਗਿਆ। ਕੁਰਾਨ ਕੀ ਕਸਮ ਪਾ ਦੀ, ਅੱਛਾ। ਕੋਈ ਤੁਹਾਨੂੰ ਛੇੜਦਾ ਨਹੀਂ। ਉਹ ਕਹਿਣ ਲੱਗੇ ਜੇ ਆਪਾਂ ਹੁਣ ਕੁਰਾਨ ਨੂੰ ਨਹੀਂ ਨਾ ਮੰਨਦੇ, ਹਾਂ। ਆਪਾਂ ਕਾਫਰ ਹੋਵਾਂ। ਅੱਛਾ। ਉਸੇ ਦਿਨ ਰਾਤ ਨੂੰ ਫਿਰ ਉਸੇ ਪਿੰਡ में चले गए। ਉਸੇ ਪਿੰਡ 'ਚ ਚਲੇ ਗਏ ਵਾਪਸ? जिस वक्त होया ना उरे लोगों का कहना शाह बेड़ा। ਹਾਂਜੀ। शाह बेड़े फिर इस पासे ना फौज पैंदी है, ਹੂੰ। सखबा चूड़े चमार। ਉੱਥੇ ਫਿਰ ਗੋਲੀ ਚੱਲ ਗਈ। ਉਹ ਕਿਹੜਾ ਪਿੰਡ ਸੀ? ਜਨਹੇੜੀ। ਜਨਹੇੜੀ? ਹਾਂ ਜੀ। ਅੱਛਾ, ਉਹਦੇ ਵਿੱਚ ਗੋਲੀ ਚੱਲੀ? ਹਾਂ। ਉੱਥੇ ਤੇ ਫਿਰ ਦੁਨੀਆ ਜਿਹੜੇ ਦਾ ਨੱਠ ਭੱਜ ਗਿਆ ਨਾ, ਐਂ ਚੜ੍ਹਦੇ ਨੂੰ ਜਾਂ ਦੱਖਣ ਪਹਾੜ ਨੂੰ, ਅੱਛਾ। ਉਹਦਾ ਬਚ ਗਿਆ। ਹੂੰ। ਜਿਹੜੇ ਪਿੰਡ ਦੇ ਵਿੱਚ ਮੈਂ ਰਹਿ ਗਏ ਉਸੇ ਦਾ ਫਿਰ ਢੇਰ ਲਾਦਾ ਜੀ, ਮਾਰ ਮਾਰ ਕੇ। ਤੁਸੀਂ ਆਪਣੀ ਅੱਖੀ ਵੇਖੇ? ਬਿਲਕੁਲ ਅੱਠੀਆਂ। ਅੱਛਾ, ਜਿਹੜੇ ਨੱਠ ਭੱਜ ਕੇ ਨਿਕਲ ਗਏ ਉਹ ਬਚ ਗਏ, ਦੁੱਖ ਛਿਪ ਕੇ। ਸਾਡੇ 22 ਜੀ ਟੁਰ ਪਏ ਬਖਾਰੇ। ਉਹ ਕਿੱਥੇ ਕਮਾਂਦਾ ਮਾ ਲੁਕਦੇ ਫਿਰੇ ਗਏ, ਕਾਇ ਦਿਨ ਲਗੇ 2 ਦਿਨ ਜਾਂ 3 ਦਿਨ। ਅੱਛਾ। 20-22 ਜੀ ਦੇ ਵਿੱਚ ਮੈਂ ਬੱਚੀਆਂ ਵੀ ਥੀਆਂ। ਹੂੰ। ਇੱਕ ਜੱਥਾ ਟੱਕਰਿਆ, ਉਹਨਾਂ ਨੇ ਉਹ ਕੁੜੀਆਂ ਖੋਲੀਆਂ। ਕੁੜੀਆਂ? ਹਾਂਜੀ ਤੁਹਾਡੀਆਂ ਕੁੜੀਆਂ ਸੀ ਉਹ? ਹਾਂਜੀ। ਅੱਛਾ। ਮੁਸਲਮਾਨਾਂ ਦੀਆਂ ਹੋਰ ਵੀ ਤਾਂ ਥੀਆਂ, ਸਾਡੀਆਂ ਖਾਸ ਵੀ ਥੀਆਂ। ਅੱਛਾ। ਕੁੜੀਆਂ ਜਿਸ ਵੇਲੇ ਖੋਲੀਆਂ, ਮੇਰਾ ਚਾਚਾ ਸੀ, ਉਹ ਜਵਾਰ ਕੇ ਵਿੱਚ ਬੈਠ ਗਿਆ। ਅੱਛਾ। ਕਹਿਣ ਲੱਗਾ ਇਸ ਨਾਲ ਤਾਂ ਹੁਣ ਮਰ ਜਾਣਾ ਬੈਠੇ। ਜਦੋਂ ਕੁੜੀਆਂ ਖੋਈਆਂ ਉਹਨਾਂ ਨੇ? ਹਾਂਜੀ। ਇੱਕ ਸਾਡਾ ਤਾਇਆ ਸੀ, ਉਹ ਵੀ ਉਸਨੇ ਜੱਫਾ ਭਰ ਕੇ ਖੜਾ ਕਰ ਲਿਆ। ਕਹਿਣ ਲੱਗਾ ਉੱਠ, ਹੁਣ ਇੱਥੇ ਕੀ ਬਣਦਾ। ਫਿਰ ਟੁਰ ਪਿਆ। ਫਿਰ ਇੱਕ ਜੈਸਾ ਟੱਕਰਦਾ, ਉਹਨਾਂ ਮਾ ਦੇ ਇੱਕ ਬੀਬੀ ਸੀ, ਰਹਿ ਗਈ। ਬਚ ਗਈ? हाँ, जो सिख ले गए ना, उन्होंने एक बीबी रहेगी। ਬਚ ਗਈ? वो सिख कहने लगे कि एक मेरे उसका दियोर था, ਅੱਛਾ। मुंडा पढ़िया हुआ था बाबा। उसनों कहने लगे तू आजाद दे बे, तू इसमें ले जाओ, असी तुम छड्डदे हैं। वो कहने लगा मैं इजाजत नहीं दे सकता, क्या मेरे भराई के घरों है, ये इजाजत दे सकता, मैं नहीं इजाजत देता। ਅੱਛਾ। उन्होंने 2-3 बारी कहा भी तू इजाजत दे, वो कहना मैं इजाजत नहीं देगी।
फिर आखे मार देंगे, मार बचा कर दियो, इजाज़त नहीं मैं दे सकता। उन्होंने छप्पड़ के बिच बाड़ के ना ਹਾਂਜੀ सारे कतल कर दिया। ਕਿਹਨੂੰ ਕਤਲ ਕਰ ਦਿੱਤਾ? ਜਿਹੜੇ ਸਾਡੇ ਬੰਦੇ ਦੇ ਨਾ ਉਹਨਾਂ ਨੇ ਸਾਰਿਆਂ ਨੂੰ ਉੱਥੇ ਛੱਪੜੀ ਮੈਂ ਮਾਰ ਦਿਆ। ਛੱਪੜ ਦੇ ਵਿੱਚ? ਹਾਂਜੀ। ਅੱਛਾ ਉਸ ਬੀਬੀ ਨੇ ਫਿਰ ਲੈ ਗਏ। ਅੱਛਾ ਉਹ ਲੈ ਗਏ? ਉਹ ਲੈ ਗਏ। ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਮਰਨਾ ਮਨਜ਼ੂਰ ਕਰ ਲਿਆ? ਹਾਂਜੀ। 4 ਮਾਈਆਂ ਬਚੀਆਂ। ਇੱਕ ਬੋਲਿਆ ਕਿ ਇਹਨਾਂ ਨੂੰ ਵੀ ਮਾਰ ਦਈਏ, ਆਖੇ ਇਹਨਾਂ ਨੇ ਕਿਆ ਮਾਰਨਾ, ਆਪੇ ਮਰ ਜਾਈਆਂ। ਉਹਨਾਂ ਨੇ ਫਿਰ ਜਾ ਕੇ ਸਾਨੂੰ ਅੰਬਾਲੇ ਦੱਸਿਆ ਹੈਗਾ ਵੀ ਆਹ ਚਾਂਸ ਬਣਿਆ ਸਾਡੇ ਨਾਲ। ਅੱਛਾ ਤੁਸੀਂ ਪਹਿਲਾਂ ਟੁਰ ਗਏ ਸੀ ਅੰਬਾਲੇ? ਅਸੀਂ ਨਾ ਆਪਣੇ ਪਿੰਡ ਮਾ ਚਲੇ ਗਏ, ਉੱਥੇ ਕਾਫੀ ਜੀ ਇਕੱਠੇ ਹੋ ਗਏ थे ਕਲਰ ਦੇ ਵਿੱਚ। ਮੈਂ ਰਾਤ ਨੂੰ ਉੱਥੇ ਦੇ ਫਿਰ ਤੁਰ ਪੈਣਾ ਗੜੀ ਪਿੰਡ ਦਾ, ਗੜੀ ਦੇ ਵਿੱਚ ਮੈਂ ਉੱਥੇ ਗਾਫਲਾ ਬਾਬਾ ਜੀਆਂ ਦੇ ਬੈਠੇ ਦਾ। ਅੱਛਾ ਰਾਤ ਨੂੰ ਰਾਤ ਫਿਰ ਗਾਫਲੇ में ਜਾ ਗਏ। ਉਹ ਗਾਫਲਾ ਫਿਰ 2 ਦਿਨ ਮੈਂ ਗਿਆ ਅੰਬਾਲੇ। ਅੱਛਾ ਹਾਂਜੀ। ਤੇ ਉਹ ਜਿਹੜੇ ਮਰੇ ਸਨ ਉਹਨਾਂ ਵਿੱਚੋਂ ਕੋਈ ਬਚ ਕੇ ਪਹੁੰਚਿਆ ਉੱਥੇ ਜਿਹਨੇ ਆ ਕੇ ਦੱਸਿਆ ਸਾਰਾ? ਉਹ ਤੇ ਮਾਈਆਂ ਬਚੀਆਂ ਨੇ। ਮਾਈਆਂ ਨੇ ਦੱਸਿਆ ਆ ਕੇ? ਹਾਂਜੀ। ਅੱਛਾ ਬਜ਼ੁਰਗੋ ਤੁਹਾਡੇ ਜੀ ਕਿੰਨੇ ਸੀ ਘਰ ਦੇ ਜਦੋਂ ਨਿਕਲੇ ਹੋ ਆਪਣੇ ਘਰੋਂ? ਘਰੋਂ ਤਾਂ ਜੀ 20-22 ਜੀ ਦੇ ਸੀ। ਤੁਹਾਡੇ ਕਿੰਨੇ ਭਾਈ ਸਨ? ਅਸੀਂ ਤਾਂ 3 ਭਰਾ। ਕਿੰਨੀਆਂ ਭੈਣਾਂ ਸੀ? ਭੈਣ ਇੱਕੋ ਹੀ ਦੇ। ਅੱਛਾ ਜਿਹੜਾ ਮੇਰੇ ਤੋਂ ਛੋਟਾ ਸੀ ਉਹਦਾ ਉੱਥੇ ਹੀ ਕਤਲ ਹੋ ਗਿਆ। ਉਹਦਾ ਕੀ ਨਾਂ ਸੀ? ਅਲੀ ਹਸਨ। ਅੱਛਾ ਉਹ ਜਿਹੜੇ ਉਸ ਪਿੰਡ ਦੇ ਵਿੱਚ ਜਦੋਂ ਗੋਲੀ ਚੱਲੀ ਉੱਥੇ ਫੌਤ ਹੋਇਆ? ਨਾ ਜਿੱਥੇ ਉਹ ਕਤਲ ਕਰੇ ਨਾ ਚੱਪੜ ਮਾਰ ਕੇ। ਅੱਛਾ ਉੱਥੇ ਤੁਹਾਡਾ ਭਾਈ ਵੀ ਮੌਜੂਦ ਸੀ? ਹਾਂਜੀ। ਚਾਚਾ ਸਾਡੇ 2-3। ਅੱਛਾ ਕਾਫੀ ਜੀ ਤੇ ਜੀ। ਸਾਡੇ ਦਾ ਜੀ ਹਿਸਾਬ ਕੇ 5-4 ਜੀ ਆਏ ਦੇ थे, ਹੋਰ ਸਾਰਾ ਟੱਬਰ ਉੱਥੇ ਹੀ ਮਰ ਗਿਆ। ਅੱਛਾ ਸਾਡੇ ਨਾਲ ਬੁਰੀਆਂ ਬਹੁਤ ਬੁਰੀਆਂ। ਇੱਕ ਮੇਰੀ ਚਾਚੀ थी। ਹਾਂਜੀ। ਉਸਕੇ ਤੇ ਕੰਗਣ ਪਾਏ ਵੇ। ਹਾਂਜੀ ਚਾਂਦੀ ਕੇ। ਰੱਖ ਕੇ ਨਾ ਦੇਲੀ ਕੇ ਉੱਥੇ ਇੱਥੇ। ਹਾਂਜੀ। ਟੱਕ ਮਾਰ ਕੇ ਕੱਢਿਆ। ਓਏ ਹੋਏ। ਫਿਰ ਮਾਰ ਦੀ ਇੱਕ ਕੰਜਰਾ ਨਹੀਂ ਕੱਢ ਲੈ ਤੂੰ। ਜ਼ੁਲਮ ਦੀ ਇੰਤਹਾ ਕਰ ਦਿੱਤੀ ਇਹਨਾਂ ਲੋਕਾਂ ਨੇ। ਹੁਣ ਸਾਡੀਆਂ 3 ਕੁੜੀਆਂ ਉੱਥੇ। ਕਿੱਥੇ? ਹਿੰਦੁਸਤਾਨ ਦਾ। ਕੁੜੀਆਂ ਰਹਿ ਗਈਆਂ ਸੀ ਤੁਹਾਡੀਆਂ ਆਪਣੀਆਂ? ਹਾਂਜੀ। ਕੀ ਨਾਂ ਸੀ ਉਹਨਾਂ ਦੇ? ਨਾਂ ਦੱਸੋ। ਇੱਕ ਦਾ ਨਾਮ ਤਾਂ ਹਸਨੀ ਦਾ। ਹਾਂਜੀ ਹਸਨੀ। ਹਸਨੀ? ਹਾਂਜੀ। ਅੱਛਾ ਇੱਕ ਦਾ ਨਸੀਬਨ। ਅੱਛਾ ਦੂਸਰੀ ਨਾ ਬਸ਼ੀਰੀ। ਬਸ਼ੀਰਾਂ? ਹਾਂਜੀ। ਕਿੰਨੀਆਂ ਉਮਰਾਂ ਸੀ ਇਹਨਾਂ ਦੀਆਂ? ਇੱਕ ਤਾਂ ਵਿਆਹੀ ਵੀ ਸੀ। ਅੱਛਾ ਅੱਛਾ 2 ਕੁੜੀਆਂ ਜੇ ਕੁਆਰੀਆਂ ਦੀਆਂ। ਕਿਹੜੀਆਂ ਉਹਨਾਂ ਦਾ ਕੀ ਨਾਂ ਸੀ ਦੋਨਾਂ ਦੇ? ਦੁਬਾਰਾ ਦੱਸ ਦੇਣਾ। ਇੱਕ ਨਾ ਹਸਨੀ ਦਾ। ਅੱਛਾ ਉਹ ਵੀ ਕੁਆਰੀ ਸੀ? ਹਾਂਜੀ। ਅੱਛਾ ਜਿਹੜੀ ਨਸੀਬਨ ਸੀ ਉਹ ਵੀ ਕੁਆਰੀ ਸੀ। ਅੱਛਾ ਇਹ ਤੁਹਾਡੀਆਂ ਚਾਚੇ ਦੀਆਂ ਕੁੜੀਆਂ ਲੱਗਦੀਆਂ ਸੀ? ਇੱਕ ਮੇਰੀ ਫੁੱਫੀ ਦੀ ਧੀ ਸੀ। ਅੱਛਾ ਇੱਕ ਚਾਚੇ ਦੀ ਸੀ। ਸਹੀ ਹਾਂ ਜਿਹੜੀ ਤੀਸਰੀ ਸੀ ਉਹ ਮੇਰੇ ਤਾਏ ਦੀ ਨੂੰਹ ਸੀ। ਓਹੋ ਇਹ ਉਸ ਪਿੰਡ ਦੇ ਵਿੱਚ ਜਦੋਂ ਮਾਰੇ ਗਏ ਨੇ ਉੱਥੇ ਛੱਪੜ ਦੇ ਵਿੱਚ, ਹਾਂਜੀ। ਇਹ ਉਦੋਂ ਇਹਨਾਂ ਨੂੰ ਲੈ ਕੇ ਗਏ ਸੀ ਆਹੋ ਸਿੱਖ ਜਿਹੜੇ ਸੀ? ਹਾਂਜੀ। ਪਹਿਲਾਂ ਟੱਕਰੇ ਨਾ ਸਿੱਖ ਜਥਾ ਇੱਕ। ਹਾਂਜੀ। ਉਹਨਾਂ ਨੇ ਕੁੜੀਆਂ ਖੋਲੀਆਂ। ਅੱਛਾ ਉੱਥੇ ਫਿਰ ਦਲੇਰੀ ਕਰਕੇ ਟੁਰ ਪਿਆ। ਫਿਰ ਇੱਕ ਟੱਕਰਿਆ ਹੈਗਾ, ਉਹਨਾਂ ਨੇ ਕਿਹਾ ਵੀ ਉਹਨੇ ਮੁੰਡੇ ਨੂੰ ਵੀ ਇਜਾਜ਼ਤ ਦੇ। ਉਹਨੇ ਇਜਾਜ਼ਤ ਨਹੀਂ ਦੇਈ, ਛੱਪੜ ਕੇ ਵਿੱਚ ਮਾਰ ਦਿਆ ਬਾੜ ਕੇ ਸਾਰੇ। ਅਖੀਰ ਜ਼ੁਲਮ ਹੋ ਗਿਆ ਤੁਹਾਡੇ ਖਾਨਦਾਨ ਦੇ ਨਾਲ। ਅੱਛਾ ਫਿਰ ਤੁਸੀਂ ਅੰਬਾਲੇ ਉੱਥੇ ਆ ਗਏ, ਹਾਂਜੀ। ਮਾਈਆਂ ਵੀ ਉੱਥੇ ਪਹੁੰਚ ਗਈਆਂ, ਹਾਂਜੀ ਉਹਨਾਂ ਨੇ ਤੁਹਾਨੂੰ ਇਹ ਕਹਾਣੀ ਦੱਸੀ। ਹਾਂਜੀ। ਉੱਥੇ ਤੁਹਾਡਾ ਪਿੰਡ ਦੇ ਕਿੰਨੇ ਕੁ ਬੰਦੇ ਇਕੱਠੇ ਹੋ ਗਏ ਸਨ ਉਸ ਕੈਂਪ ਦੇ ਵਿੱਚ? ਕੰਪ ਜੀ ਉਹਦਾ ਕਾਫੀ ਕੰਪ। ਨਹੀਂ ਤੁਹਾਡੇ ਪਿੰਡ ਦੇ ਜਿਹੜੇ ਸੀ ਸਾਡੇ ਜਾਂ ਪਿੰਡ ਤੁਹਾਡੇ ਖਾਨਦਾਨ ਦੇ ਕਿੰਨੇ ਉੱਥੇ ਮਿਲੇ ਨੇ ਤੁਹਾਨੂੰ?
ਸਾਡੇ ਖਾਨਦਾਨ ਦੇ ਨਾ ਇਹੀ ਤਾਂ ਵੀ ਇੱਕ ਮੇਰਾ ਚਾਚਾ ਦਾ, ਇੱਕ ਮੇਰੇ ਤਾਏ ਦਾ ਮੁੰਡਾ ਦਾ। ਹਾਂਜੀ। ਅਸੀਂ ਅੱਛਾ ਇੱਕ ਮਾਮਾ ਲਗੇ ਤੇ 2 ਅੱਛਾ। ਹੋਰ ਆਪਣਾ ਕੋਈ ਨਹੀਂ ਸਭ। ਨਹੀਂ ਤੇ ਤੁਹਾਡੇ ਬਾਕੀ 2 ਭਾਈ ਜਿਹੜੇ ਸੀ, ਇੱਕ ਤੇ ਉੱਥੇ ਸ਼ਹੀਦ ਹੋ ਗਿਆ। ਉਹਦੇ ਇੱਥੇ ਆ ਗਿਆ ਤਾਂ। ਅੱਛਾ, ਨਾਲ ਆ ਗਿਆ ਸੀ। ਹਾਂ, ਇੱਥੇ ਮਾਰਿਆ ਕਾਫਰਾਂ ਨੇ ਸਾਰਿਆਂ ਨੇ। ਉਹ ਡੇਰਾ ਸੀ ਸਾਡਾ ਪਰਾਂ। ਅੱਛਾ। ਉਹ ਡੇਰੇ ਦੇ ਵਿੱਚ ਮੈਂ ਚੋਰ ਲੁਕੇ ਆ। ਅੱਛਾ, ਤੇ ਜਿਹੜੀ ਤੁਹਾਡੀ ਭੈਣ ਸੀ ਉਹ ਵੀ ਕੈਂਪ 'ਚ ਪਹੁੰਚ ਗਈ ਸੀ? ਉਹ ਜੀ ਇੱਕ ਨਾ ਉੱਥੇ ਜਿਸ ਵਾਰ ਨੱਠੇ ਆ ਨਾ, ਮੇਰੇ ਨਾਨਕਿਆਂ ਪਿੰਡ ਦੇ ਖੂਹ ਤੇ ਚਲੇ ਗਏ। ਅੱਛਾ। ਕਾਫੀ ਜੀ ਉੱਥੇ ਦੇ ਉਹ ਕਹਿਣ ਲੱਗੇ ਸੀ ਆਪਾਂ ਰੌਜਿਆਂ ਨੂੰ ਚਲੀਏ। ਅੱਛਾ। ਰਾਤ ਨੂੰ ਰੌਜਿਆਂ ਨੂੰ ਟੁਰ ਪਏ। ਦਾਦੀ ਸੀ ਮੇਰੀ ਨਾਲ, ਉਹ ਵੀ ਨਾਲ ਟੁਰ ਪਈ। ਅੱਛਾ, ਪਾਣੀ ਬੜੇ ਹੋਏ ਬਾਰਿਸ਼ਾਂ ਪਵੇਂ ਦੀਆਂ, ਪਾਣੀ ਬਹੁਤ ਤੇ ਉਹ ਆ ਬਡੇਰੀ ਦੀ ਉਹ ਕਿਤੇ ਖੁੱਭ ਗਈ, ਉੱਥੇ ਸਾਰੀ ਰਾਤ ਉੱਥੇ ਬੈਠੀ ਰਹੀ। ਉਹ ਜੀ ਨਿਕਲ ਗਿਆ। ਅੱਛਾ। ਦਿਨ ਚੜਿਆ, ਫਿਰ ਸਿੱਖਾਂ ਪਿੰਡ ਦਾ ਨਾਲ, ਸਿੱਖਾਂ ਪਿੰਡ ਮੈਂ ਚਲੀ ਗਈ। ਅੱਛਾ, ਪਿੰਡ ਕੇ ਕੋਲ ਹੋਵੇ ਤਾਂ ਬਾਬਾ ਗਰਾਉਂਡ ਜਾ, ਉੱਥੇ ਮਾਲ ਲੋਕੀ ਛੱਡੇ ਗਏ ਨੇ, ਖਿਲਾਰੇ ਗਏ। ਉਹਨਾਂ ਨੇ ਮੁੰਡਿਆਂ ਨੇ ਕਿਤੇ ਇਹਨੂੰ ਟੁੱਕਰ ਲਿਆ ਕੇ ਦਿਆ ਸਿੱਖਾਂ ਨੇ। ਮਾਈ ਨੇ ਟੁੱਕਰ ਖਾ ਕੇ ਨਾ ਫੇਰ ਟੁਰ ਪਈ। ਵੀ ਮੈਂ ਇਹ ਪਤਾ ਨਹੀਂ ਵੀ ਜਾ ਕਿੱਧਰ ਰਹੀ ਹੈ। ਅੱਛਾ। ਅੱਗੇ ਮੇਰੇ ਚਾਚੇ ਕੇ ਸਹੁਰੇ ਕੇ ਪਿੰਡ ਚਲੇ ਗਏ। ਉਸਨੇ ਮਾਰਿਆ ਧਿਆਨ ਜਿਸ ਵੇ ਕੋਲੋਂ ਦੀ ਲੱਗਣ ਲੱਗੀ ਨਾ, ਇੱਕ ਬੋੜ ਦਾ ਬੂਟਾ ਦਾ ਇੱਕ ਖੂਹੀ ਸੀ ਕੋਲ। ਅੱਛਾ। ਮਕਾਨ ਨਹੀਂ ਦਿਖੇ ਦੀ ਜਿਸਾਨ ਅਲਾਨੀ ਆ। ਅੱਛਾ। ਮਾਈ ਨੇ ਆਖਿਆ ਵੀ ਤੇ ਸੇਰੇ ਵਾਲਿਆਂ ਦੇ ਘਰ ਹੈ। ਉਹ ਮੁੜ ਕੇ ਚਲੀ ਗਏ थे। ये आप बैठे थे 6 महीने बह गए, सिख बन के रहे हैं। कौन? इसके मेरे चाचे के सहुरे। अच्छा। एक और नाल ये सभी के सहुरे भाई। अच्छा। अच्छा उठे अच्छा उत्थे दे ना जिस बगर नेरा होया ना जरा। हाँ जी। ये तो आप बैठे थे कोठियां दे मच्छर के चले थे। माई आई बरांडे का बरेडे में जाके बैठ गई। अच्छा। हाँ, क्या पूछा है, बड़े बड़े जुल्म हुए हैं। अच्छा, चाचा मेरा मां नूं सालदा है। अच्छा। आके मैं तेन मैं छड्डिया मैं आके मैनू कित्थे ले जी, मैं तो मर के आके डिगी हाँ इत्थे। अच्छा। ना उठी माई घूर कर दिया। जिस बार होया ना बांगा का टाइम है, फजरियाँ का। हाँ जी। उससे पहला आया उसके टाइम नाल ठाल लिया। एक जी साडी भैन थी। हाँ जी। वो इतनी की भैन छोटी थी। हाँ जी, उन्होंने नाल ले लिया। अच्छा। अगे के नाला बगे जा बाहर सी पानी का। अच्छा। वो टपा के पीछे मुड़न लग गया। माई ने आख्या इस बच्चे तो ले जा तू, जिथे तुसी मरे इन्हू भी नहीं लाना चाहिए। मैं तो चलो मर जाई किते खा। उत्थे दे कुड़ी नूं ले के ना हाँ जी बठड़ी छड्डिया आया। कौन? चाचा साडा। अच्छा, बठड़ी छड्डिया आया। हाँ जी, दादी कोलों लै के। हाँ जी। अच्छा, बठड़ी छड्डिया उत्थे कुड़ी भजदी होनी, मार कुट के छड्ड के आया। अच्छा। आ गया। दादी मेरी ना टुरदी टुरदी मेरे नानके खूहां ते चली गई। अच्छा। उत्थे ना कपा के बिच में फूंटा हो मेरियां। वो फूंट देखदी रही, कोई पक्की भी मैं देख के खा लिया। अच्छा। अच्छा, एक मेरी बुआ कबूतर दा बुढ़ी का दोता, एक मेरा मामा। अच्छा। ये बचे दे लूक छिप के ना रात दिन में लूक जाना, रात नूं खूह दे बैठे बूठे रहना। अच्छा, उत्थे से ना मेरे मामे ने कहा फीके के तेरी नानी फिरा। वो लियाए जाके उन्हें कोई फुट पट देखी, पकाई पकी दही ले खूह ते ले आए। हाँ जी। अगे मेरा नाना, एक मेरा फुफड़, हाँ जी, एक कुड़ी अड्डी का,
ਅੱਛਾ ਇੱਕ ਛੋਟਾ ਜਿਹਾ ਬੱਚਾ, ਇਹ ਬੈਠੇ ਆ ਖੂਹ ਤੇ। ਹੂੰ ਅੱਛਾ दिन में लोग शिप जाए गए दिन में कुड़िया सिखाए गए। ਅੱਛਾ ਉੱਥੇ ਤੇ ਫਿਰ ਇਹ ਰਹੇ ਥੋੜਾ ਚਿਰ। ਜਿਹੜਾ ਫੀਕਾ ਦਾ ਉਹ ਰਾਜਪੁਰੇ ਆ ਗਿਆ। ਅੱਛਾ ਰਾਜਪੁਰੇ ਦੇ 2-3 ਬੰਦੇ ਹੋਰ ਤੇ ਉਹਨਾਂ ਨੇ ਕਿਸੇ ਸਿੱਖਾਂ ਨੇ ਕਿਹਾ ਤੁਹਾਨੂੰ ਅੰਬਾਲੇ ਛੱਡਿਆ ਟਰੱਕ ਮੈਂ ਬਿਠਾ ਕੇ। ਹੂੰ ਉਹ ਜਾ ਕੇ ਅੱਗੇ ਨਹਿਰ ਆਉਂਦੀ ਸੀ, ਨਹਿਰ ਦੇ ਵਿੱਚ ਮੈਂ ਮਾਰ ਕੇ ਛੱਡ ਗਿਆ। ਅੱਛਾ ਹਾਂਜੀ। अच्छा फिर एक मेरे मामे का भांजा था, कोई 5-6 महीने का। हम्म वो कोई टुक्कर पानी खा नहीं सकेगा, अच्छा माँ का दूध पीवेगा। वो ना बच्चा इसका लहूर देखा गया, अच्छा खूह के ਵਿੱਚ ਸੁੱਟ ਗਿਆ ਬੱਚੇ ਨੂੰ ਬੱਚੇ ਨੂੰ। ਬੱਚਿਆਂ ਨਾਲ ਵੀ ਜ਼ੁਲਮ ਹੋਇਆ। ਇਹ ਭਾਈ ਸਾਡੇ ਨਾਲ ਚਾਂਸ ਬਣੇ ਆ। ਤੇ ਤੁਹਾਡੀ ਜਿਹੜੀ ਭੈਣ ਨੂੰ ਛੱਡ ਕੇ ਆਇਆ ਸੀ ਨਾਲ ਦੇ ਪਿੰਡ, ਉਹ ਨਾਲ ਕੇ ਪਿੰਡ ਛੱਡ ਗਿਆ ਨਾ, ਇੱਕ ਇਸकी ਸਫੀ ਦੀ ਭੈਣ ਨੂੰ ਫੜ ਕੇ ਲੈ ਗਏ ਸਿੱਖ ਕਰਕੇ ਚੂੜਾ ਕੇ ਚਮਾਰ। ਅੱਛਾ ਉਹ ਕੁੜੀ ਨੇ ਕਿਹਾ ਕਿ ਮੇਰੀ ਨਾ ਸਹੇਲੀਆਂ ਬੱਠਲੀ ਮੈਨੂੰ ਮਿਲਾ ਕੇ ਲਿਆ। उसके आखे लग के ना उसने ले आया। अच्छा उन्हें कुड़ी ने कहा आके मैं नहीं जानती, इन्हें तरा दो। उन्होंने भाई सिखा ने कहा असें नहीं भेजते, जा बग जा, तरा छड़िया। अच्छा मेरे बैठे थे सेहरे, जेड़ा प्यो था ना सेहरे बैठा था। उत्थे सिख ने सुनेहा कर लिया भी तेरी धी आ गई, आके ले जा। ਅੱਛਾ ਕਿਹਨੂੰ ਸੁਨੇਹਾ ਭੇਜਿਆ ਸੀ? ਕੁੜੀ ਦੇ ਪਿਓ ਕੁੜੀ ਦੇ ਪਿਓ ਨੂੰ, ਜਿਹੜੀ ਉਹ ਕਹਿੰਦੀ ਮੈਨੂੰ ਆਪਣੇ ਦੋਸਤਾਂ ਨਾਲ ਮਿਲਾਓ। ਅੱਛਾ अच्छा कुड़ी फिर उसके नाल आई है। ਕਿਹਦੇ ਨਾਲ? ਆਪਣੇ ਪਿਓ ਨਾਲ? वो कुड़ी आ गई ना जेड़ी सिखा फड़ के ले गए थे, ਹਾਂਜੀ वो आ गई। उसने फिर कहा भी सिख सिख का चूड़ा का अकाउंट था। ਹਾਂਜੀ उन्हें कहा कि मेरिया सहेलियां उत्थे मैंने मिला के लिया। ਹਾਂਜੀ ਉਹ ਉਧਰ ਚਲੀ ਗਈ ਨਾ ਫਿਰ। वो पिंड में आ गई। अच्छा उन्होंने तरा चढ़ी, जो चले गया फिर उन्हें सिख ने सुनेहा कर लिया इस बार प्यो पा भी तेरी धी आ गई है, आके इन्हें ले जा। अच्छा उस नाल आई थी फिर ਸਹੀ ਸਹੀ आ गई, फिर उस कुड़ी नाल आई थी वो। ਅੱਛਾ ਅੱਛਾ ਤੁਹਾਡੀ ਭੈਣ ਵੀ ਉਹਦੇ ਨਾਲ ਆਈ ਸੀ। हाँ ਸਹੀ ਸਹੀ ਅੱਛਾ ਅੰਬਾਲੇ ਕਿੰਨੇ ਦਿਨ ਰਹੇ ਫਿਰ ਤੁਸੀਂ? अंबाले जी रहे ऐसी कोई मेरा ख्याल रहा भी मगर जे में टुरे हैंगे असी गाफला मगर जे में टुरे आएगा। ਅੱਛਾ ते 2-2.5 ਮਹੀਨੇ ਬੈਠੇ ਰਹੇ। हाँ जी ਕੀ ਮਿਲਦਾ ਸੀ ਖਾਣ ਨੂੰ? खाने को कख नहीं मिले, ਹੂੰ ना कोई कपड़ा या दकदी ते झग्गा, ਅੱਛਾ ना पैरों में जुत्ती, ना कोई होर कपड़ा। अच्छा कट्टे के दिन कट्टे आ गई थी मेरे घर, अब बकरीद अंबाले हो गई थी। रात में पाड़ा लगे करे। ਹੂੰ अच्छा मेरा चाचा है खैरू जड़ा ना, इस पर को पैसे थे, ये जान लगा कि मैं रोज़ा ने चलिया, रोज़ा से फिर मैं पता करा भी उत्थे कोई जी साडा आ गया हो। ਅੱਛਾ ਦੁਬਾਰਾ ਕੈਂਪ ਤੋਂ? हाँ जी ਅੱਛਾ अच्छा उत्थे मेरी दादी कहने लगी खैर जी ना जो कोई पैसा है मैंने दे दिया, साढ़े पास कोई शय नहीं है। ਅੱਛਾ उन्हें दिए 5 रुपये। 5 रुपया में मेरी दादी ने एक रजाई बनवाई, ਹੂੰ कुछ छोले छाले जे बनाए, कोई पंजीरी जी करी, ਅੱਛਾ बहुत खा के ना कोई पानी का घुट पी लें। फिर एक दिन ना मैं साढ़े पिंड के बैठे थे, उन्हें झुग्गियों में चला गया। ਅੱਛਾ उन्हें देख के ना कहने लगा देखो एडे सारे घर का मुंडा क्या हाल होया भाई। ਅੱਛਾ उसने 2 रोटियां इतने की डली गुड़ की दे दी। ਤੁਹਾਨੂੰ? हाँ जी पहले तो मैं सोचा मैं ले चला, नाले अम्मा खा लेगी नाले मियाँ खा लेगा। ਹੂੰ बैठे बैठे ना एक
बुरकी तोड़ के मुँह में पाई, गुड़ की चक्की जलाई, स्वाद लगी, 2 ही रोटियां खा गया। ਇੰਨੀ ਭੁੱਖ ਲੱਗੀ ਸੀ। भूख में 8-8 दिन रोटी नहीं लभी भाई, ਓਹੋ 8-8 दिन रोटी नहीं लभी है। अच्छा, उसने पाई रोटी ने मैंने खराब कराया। ਹਾਂਜੀ गजा ज़्यादा खा ली, टट्टियाँ लग गई, दिन भी चल रहा, रात भी चल रहा। ਅੱਛਾ गजा ज़्यादा खा ली, भुख के मारे मेरे। ये चांस होया भाई साडे नाल तां बहुत जुर्म होया। ਹੂੰ मारिया धोखे नाल है, ਮਾਰਿਆ ਧੋਖੇ ਨਾਲ। धोखे नाल मारिया। ਇਹ ਜੀ ਜਿੱਦ ਕੋ ਵੀ ਕਹਾਣੀ ਸੁਣੀ ਹੈ, ਧੋਖੇ ਨਾਲ ਹੀ ਮਾਰੇ ਗਏ ਨੇ ਲੋਕ। हाँ जी, ਲਿਜਾਂਦੇ ਐ ਸੀ ਕਿ ਅਸੀਂ ਤੁਹਾਨੂੰ ਕੈਂਪ ਛੱਡੇ ਹੁੰਦੇ ਆ, ਰਾਹ 'ਚ ਉਹਨਾਂ ਨੂੰ ਵੱਢ ਦਿੰਦੇ ਰਹੇ ਨੇ। ਬੜੇ ਬੜੇ ਜ਼ੁਲਮ ਹੋ ਗਏ ਬਜ਼ੁਰਗੋ। ਤੇ ਇਹ ਦੱਸੋ ਫਿਰ ਉੱਥੋਂ ਕਾਫਲਾ ਤੁਹਾਡਾ ਤੁਰ ਕੇ ਆਇਆ? हाँ जी, अंबाड़े से टुर के आए जी। ਤੁਰ ਕੇ ਆਏ ਹੋ। हाँ जी, ਰਸਤੇ 'ਚ ਤੁਹਾਨੂੰ ਕਿਹੜੇ ਕਿਹੜੇ ਮੁਸ਼ਕਲਾਂ ਹੋਈਆਂ ਇਹ ਵੀ ਦੱਸੋ, ਜਦੋਂ ਉੱਥੋਂ ਉੱਠੇ ਹੋ ਕੈਂਪ 'ਚੋਂ? ना जी होर कोई मुश्किल नहीं हुई। एक थां आके बैठे हैं, फिर उस वक्त गोरखे थे, आके मुसलमान आ गए थे। ਅੱਛਾ उत्थे दे हाँ एक बीबी चुक ली थी सिखा ने। ਬੀਬੀ ਚੁੱਕ ਲਈ ਸੀ? हाँ जी, ਅੱਛਾ वो घर दे पिछे डाली थी। फिर एक थां आ गई फौज मुसलमाने, ਹੂੰ कोल सी मूंगफली लगे बाहर दूर से। ਅੱਛਾ लोकी भज भज के जाए, वो कहने लगे खलो जाओ, जरा खलो जाओ। ਹੂੰ फौजी कहे वह फिर छुट्टी दे दी, खलो गए जो दूर जा गए। मैंने तो एक बूटा लभेगा, ਅੱਛਾ लोगों ने पट ले, भुखे मर जाने। ਅੱਛਾ हाँ जी, ਇੰਨੀ ਵਾਮ ਸੀ ਦੇਖ ਪਹਿਲੇ ਕੁਝ ਵੀ ਨਹੀਂ ਉਹਨਾਂ ਨੇ। ना जी पहले ये काफी थी बीजी। ਹੂੰ हाँ, ਅੱਛਾ ਇੱਧਰ ਆ ਕੇ ਫਿਰ ਤੁਹਾਨੂੰ ਕਿੱਥੇ ਕਿੱਥੇ ਟਿਕਾਣਾ ਮਿਲਿਆ ਰਹਿਣ ਦਾ, ਜਾਂ ਕਿੱਥੇ ਬੈਠੇ ਆ ਕੇ? बैठे जी सानू ना परमट कट दे चपाले के। ਅੱਛਾ चपाला वो जलार बड़े परा ਅੱਛਾ किथे ਗੁਜਰਾत ਪਾਸ गुजरात नहीं, इधर है सियालकोट कन्नै, ਅੱਛਾ गुजरात दे परा। उत्थे जी असें इत्थे गुज्जण वाले सानू तरले कर रहे, ਹੂੰ आखिर तुहानू 6 महीने का राशन भी देंगे, एक जोग एक मझ भी देंगे, अच्छा। और तुहानू बिठाइए। नहीं जी, साढ़े तो परम चपाले गए, गुजरात गए, गुजरात से चपाले न हो गए। ਹੂੰ भुख भी मारे वे डंगर दे, हौले हौले गए जी। अगे खड़े दा दरिया था, सुक्का पिया था, ਅੱਛਾ उसके ओले पासे एक बोड़ का बूटा खड़ा बड़ा सारा, ਹੂੰ उस पिंड में जाके बैठ गए। उन्होंने बड़ी खुशी करी। ਪਿੰਡ ਵਾਲਿਆਂ ਨੇ? हाँ, ਅੱਛਾ रोटियां को पका के लियाए, को मंग पिंड में दे लिया के दे, जी काफ़ी थे। अच्छा, टंकिया ने पट्ठे पुट्ठे भी दे। दूसरे दिन चढ़िया, उस रेते में बाड़े डंगर गड्ढे, वो गड्ढे डंगर भुख के मारे हुए, भला रेते में बड़े औखे निकले। ਅੱਛਾ सवेर के बड़े वे असर के वास्ते से पिंड में जाके बड़े। ਅੱਛਾ उन्होंने बड़ी खुशी करी, चौल पकाए, एडे एडे चौल कुड़ी जो लंबे, जिसे खान लगे कौड़े लगे। ਅੱਛਾ और डंगरों ने पाए, डंगरों ने खाए, ਹੂੰ पता नहीं सानू कौड़े लगे थे, पता नहीं की वजह। ले रात में उठे, पहरा लगे करे, कहने लगे ले मौत के मुँह में आए थे, मौत के मुँह फिर आ गए। ਅੱਛਾ इतने तो पहरा लगना सिर हड्डी के नाल है। ਹੂੰ दूसरे ने फिर गड्ढे जोड़े, फिर पीछा ਅੱਛਾ गुजरात आ गए, गुजरात से फिर गुजर वाले आ गए। ਹੂੰ गुजर वाले महीना बैठे रहे, कि 12वीं जी में ਅੱਛਾ उठे थे। फिर जी चले गए गखड़ से चढ़ते पासे है नत्तियाँ, नत्तियाँ के अगले पासे इब्बन वाली है, ਅੱਛਾ इब्बन वाली बैठे रहे सारा सियाल। उठे थे फिर एक बाबे ने पर सियालकोट का
उन्होंने पिंड के बैठे जी जी। उत्थे ले गया, उत्थे दिहाड़ी के दाने लाए, फिर पीछा अच्छा फिर गुस्सा जलाल पर आके बैठ गए। गुस्सा क्या नाम लिया सौरे का, ऐसे गक्खड़ के आस पासे ਨੂੰ करके बैठ अच्छा गए। इस पिंड किदां आए? इस पिंड में जी उत्थे ते फिर असी चले जाए गुजरात। अच्छा आ खान गंग हैड है हाँ जी हाँ जी। उस लांदे पासे खोजियां वाले, उत्थे 2 साल रहे हैं। अच्छा 2 साल के बाद साडा एक मामा भी लगे था, फुफड़ भी लगे था। उसने इतने तीसरा बचनी कच्ची लाट के बीच में साढ़े ना जमीन पवाली 5 किले। अच्छा उससे चक के वो ले गया। अच्छा चीचा बदनी। हाँ जी, उत्थे पहला कच्ची लाट थी, फिर वो पक्कियां हो गई, फिर टूटनियां थी। अच्छा फिर से हिस्से उनसे से बांधे रहे, 15-16 साल रहे हैं उत्थे। उथे हाँ जी। अच्छा इतने को थोड़े जे मरदे इतने पे हुए साडे। हाँ जी। सानू इतने थोड़ी जमीन पई भी है, अच्छा उत्थे से उठ के फिर इतने आए हैं। ਇੱਥੇ ਕਿੰਨੀਆਂ ਪੈਲੀਆਂ ਪਈਆਂ ਸੀ इतने आए तो 10 किले पौने 10 ਤੇ ਉੱਥੇ ਕਿੰਨੀਆਂ ਪਈਆਂ ਸੀ? उत्थे तो 5 किले थे, वो कच्ची लाट थी। ਅੱਛਾ 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 ਅੱਛਾ। इतने पौने 10 किले है, वो 3 भरावां की। ਤੇ ਜਿਹੜੀ ਇੰਡੀਆ 'ਚ ਜ਼ਮੀਨ ਸੀ ਉਹ ਕਿੰਨੀ ਸੀ ਆਪਣੀ? इंडिया च सानू जमीनां पूरियां नहीं लभियां बादशाह। ਕਿੰਨੀ ਸੀ ਜ਼ਮੀਨ ਉੱਥੇ? उत्थे 2 मुरब्बे जमीन थी जी असां लाई थी, ये अर्ध के बीच में आया डेरे वाले का, अर्ध मासी दे। ਅੱਛਾ हाँ ਮੁੱਲ ਲਈ ਸੀ हाँ जी। ਤੇ ਇੱਥੇ ਆ ਕੇ ਮਿਲੀ नहीं है? मिल गई उतना को इसके नाम लग गई ज़्यादा, सानू थोड़ी मिली है। सही सही। 5-4 किले इसके नाम चले गए साडे। ਅੱਛਾ ਬਜ਼ੁਰਗੋ ਹੁਣ ਕਦੀ ਪਿੰਡ ਚੇਤਾ ਆਉਂਦਾ ਆਪਣਾ? पिंड बड़ा याद आवा, ਹਲੇ ਵੀ ਯਾਦ ਆਉਂਦਾ? ਇੰਨੇ ਮਰੇ ਤੁਹਾਡੇ ਉੱਤੇ ਫਿਰ ਵੀ ਪਿੰਡ ਯਾਦ ਆਉਂਦਾ? फिर भी जो बैठे थे ना हाँ जी आखिर में सारे कदों के दादे परदादे कदों के बैठे थे। अच्छा अपनी याद तो आउंदे ही है ना। सानू सानू उस वक्त अपना देश चंगा था। सारे मामे जेडे उधर से आए हैं, हाँ जी हाँ जी। चाहे किसी तरह बैठे थे वो। अच्छा हाँ ਅੱਛਾ ਬਜ਼ੁਰਗੋ ਜਿਹੜੀਆਂ ਤੁਹਾਡੀਆਂ ਉੱਥੇ ਕੁੜੀਆਂ ਰਹਿ ਗਈਆਂ, हाँ। ਅਗਰ ਉਹਨਾਂ ਵਿੱਚੋਂ ਕੋਈ ਜ਼ਿੰਦਾ ਹੋਵੇ ਤੇ ਤੁਸੀਂ ਰਾਬਤਾ ਕਰੋਗੇ ਉਹਨਾਂ ਦੇ ਨਾਲ? ਇੱਥੇ ਆਵੇਗੀ, ਅਗਰ ਰਾਬਤਾ ਹੋ ਗਿਆ ਤੇ ਇੱਥੇ ਕੀ ਤੁਸੀਂ ਉੱਥੇ ਵੀ ਜਾ ਸਕਦੇ ਹੋ? ਉੱਥੇ ਚਲੇ ਜਾਵਾਂਗੇ। ਹਾਂ ਤੇ ਜਦੋਂ ਤੁਹਾਡੀ ਰਾਬਤਾ ਜੂ ਹੋ ਜਾਏਗਾ हाँ। ਤੇ ਫਿਰ ਬੰਦਾ ਜਾ ਵੀ ਸਕਦਾ, ਉਹ ਆ ਵੀ ਸਕਦੇ ਨੇ। ਹੈ ਤਾਂ ਤੁਹਾਡੇ ਖੂਨ ਸੀ ਨਾ ਉਹ। ओहो है तो खून हूँ आउंदी तो नहीं है वो, हूँ ये है भी मिल जाएगी ਜੇ ਹੋਈ ਤੇ जे होई। ਰਾਬਤਾ ਕਰਾ ਦੇਂਗੇ ਨਾ ਸਰ ਅੱਜ ਦੇ। अच्छा ਕਿਹੜੇ ਪਿੰਡ ਨੂੰ ਪੁੱਛ ਲਓ। ਉਹਨਾਂ ਨੂੰ ਕਿਹੜੇ ਪਿੰਡ ਲੈ ਕੇ ਗਏ, ਕੋਈ ਪਤਾ ਲੱਗਾ ਸੀ? ਫੜੀ ਕਿਹੜੇ ਪਿੰਡ ਤੋਂ? ਕਿਹੜੇ ਪਿੰਡੋਂ ਫੜੀਆਂ ਸੀ ਉਹ ਕੁੜੀਆਂ? पिंड पुंड का नहीं पता नहीं, वो तो लगे जाते थे। हुण मैं किहड़ा नाल जाना गए। ਨਹੀਂ ਉਹਨਾਂ ਮਾਈਆਂ ਨੇ ਕੀ ਦੱਸਿਆ ਕਿਹੜਾ ਇਲਾਕਾ ਕਿਹੜੇ ਸੀ? ਪਿੰਡ ਕੋ ਇਲਾਕਾ ਕੋ? पिंड पुंड का कोई नहीं दसिया भाई। ਹੂੰ अरे किस दिन हो गए हैं, किस दिन। ਕਾਫਲੇ ਬਣ ਆਉਂਦੇ ਨਾ, ਕਾਫਲੇ ਆਉਂਦੇ ਹਨ। अच्छा एक होर है, ਹਾਂਜੀ ਜਿਹੜੀ मेरी फुफी की धी थी ना, ਹਾਂਜੀ वो कंप च आ गई है जलंधर। ਅੱਛਾ जलंधर कंप लगे था ना जी, लियामे थे फौजी लैबे ही फड़ ਹਾਂਜੀ कंप च रही है वो। उसके 4 भरा थे, चारों मर गए। ਅੱਛਾ अच्छा माँ थी, माँ के पहला गोली लगी है, ਓਏ ਹੋਏ ਹੋਏ उन्हें मेरे बचा ही कोई नहीं। उत्थे बैठी रही है 6 महीने। ਹਾਂਜੀ अच्छा सानू पता नहीं लग्या है, ਅੱਛਾ लाहौर आके बोलती रही है, सानू नहीं पता लग्या। शायद मेरा प्यो चले जाता इसके नाल, शायद आ ही जाती। ਤੇ ਫਿਰ ਉਹ ਕਿੱਧਰ ਗਈ? पीछे मुड़ गई। ਅੱਛਾ ਇੰਡੀਆ ਚਲੀ ਗਈ। हाँ ਉਹਦਾ ਤਾਂ ਵਿਚਾਰੀ ਦਾ ਪੂਰਾ ਖਾਨਦਾਨ ਹੀ ਖਤਮ ਹੋ ਗਿਆ। हाँ। ਤੁਸੀਂ ਪਿੰਡ ਮਾ ਉਹਦਾ ਕੀ ਨਾਂ ਸੀ? ਕਿਹੜੇ ਪਿੰਡ ਦੇ? उसकी ना हसनी था। ਹਸਨੀ। हाँ जी। ਪਿੰਡ ਕਿਹੜਾ ਸੀ ਉਹਨਾਂ ਦਾ? किड़ा ਜਿਹੜੇ ਉਹ ਪਿੰਡ ਰਹੇ ਦੀ? ਤੁਹਾਡੀ ਫੁੱਫੀ ਦਾ ਪਿੰਡ ਕਿਹੜਾ ਸੀ? गोपाल पर। ਅੱਛਾ ਗੋਪਾਲਪੁਰ। हाँ जी। ਉਹ ਫਿਰ ਵਾਪਸ ਗੋਪਾਲਪੁਰ ਗਈ ਹੈ?
खरे केड़े पिंड में ले गए हो मुझे नहीं पता। वो भी सानू ना इत्थे माछी दा ਅਸੀਂ ਝੂਰ ਕਹੇ ਕਹਿੰਦੇ ਹਾਂਜੀ। ਇੱਥੇ ਇੱਥੇ ਮਾਛੀ ਕਹਾਂ। ਹਾਂਜੀ ਉਹ ਮਾਛੀ ਤੁਰਦਾ ਫਿਰਦਾ ਕਿਤੇ ਉੱਥੇ ਚਲਿਆ ਗਿਆ। ਅੱਛਾ ਜਿਹੜਾ ਕੁੜੀ ਦਾ ਸਹੁਰਾ ਬਣਿਆ ਤਾ ਨਾ ਹਾਂਜੀ ਉਹਨੇ ਪੁੱਛਿਆ ਕਿ ਮੈਂ ਇਸ ਕੁੜੀ ਨੂੰ ਜਾਣਾ ਚਾਹਾਂ। ਹੂੰ ਆਖੇ ਜਾਂਦੀ ਹੈ ਲੈ ਜਾ। ਕੁੜੀ ਨੂੰ ਜਦ ਪਹਿਲਾਂ ਮਿਲਿਆ ਬੜੀ ਖੁਸ਼ੀ ਨਾਲ ਮਿਲੀ। ਅੱਛਾ ਆ ਕੇ ਤੈਨੂੰ ਚਾਹ ਪਿਲਾਵਾਂ ਨਾ ਰੋਟੀ ਖਵਾਵਾਂ। ਆਖੇ ਰੋਟੀ ਚਾਹ ਪਾਣੀ ਖਾਵਾਂਗੇ ਜੇ ਤੂੰ ਮੇਰੇ ਨਾਲ ਚੱਲੇਂਗੇ। ਅੱਛਾ ਆਖੇ ਨਹੀਂ ਮੈਂ ਨਹੀਂ ਜਾਂਦੀ। ਉਹ ਉੱਥੇ ਪਿੰਡ ਇੰਡੀਆ 'ਚ ਹਾਂ ਅੱਛਾ ਬਸ ਫਿਰ ਆਈ ਵੀ ਨਹੀਂ ਆ ਉਹ। ਉਸੇ ਪਿੰਡ ਹੀ ਗਈ ਸੀ ਵੀ ਮਿਲੀ ਸੀ ਉਹਨਾਂ ਨੂੰ। ਹਾਂ ਉਹਦੇ ਪਿਓ ਦਾ ਕਿਆ ਨਾਮ ਦਾ ਫੁੱਫੜ ਕਾ ਰਹੇਗਾ? ਗਨੀ ਗਨੀ। ਅੱਛਾ ਗਣੀ ਤੇ ਭਰਾਵਾਂ ਉਹਨਾਂ ਦਾ ਨਾਮ ਪਤਾ ਕੋਈ? ਭਰਾ का नाम बड़े का नाम था सदीक, ਅੱਛਾ उससे छोटे का नाम फीका। ਅੱਛਾ ਰਫੀਕ हाँ जी। उससे छोटे का नाम लियास। ਇਲਿਆਸ ਉਹ ਸ਼ਹੀਦ ਹੋ ਗਏ ਉੱਥੇ। अच्छा उससे छोटे का नाम था यामीन। ਅੱਛਾ ਯਾਮੀਨ ਅਰਾਈ ਕੌਮ ਸੀ ਇਹ ਵੀ। हाँ जी ਇਹ ਸ਼ਹੀਦ ਹੋ ਗਏ ਤੇ ਸਹੀ ਸਹੀ ਸਾਰੇ हाँ जी। ਇਹ ਸ਼ਹੀਦ ਹੋ ਚਲੋ ਜੀ ਅਗਰ ਤੇ ਉਹ ਮਾਂ ਹੁਣ ਤੇ ਬਜ਼ੁਰਗ ਹੋਣਗੇ, ਅਗਰ ਉਹ ਉਸ ਪਿੰਡ ਗੋਪਾਲ ਦੇ ਵਿੱਚ ਇਹ ਹਸਨੀ ਨਾਂ ਦੀ ਮਾਂ ਜੀ ਨੇ ਅਗਰ ਉਸ ਵੇਲੇ ਰਹਿ ਗਏ ਸੀ ਉੱਥੇ ਵਾਪਸ ਚਲੇ ਗਏ ਸੀ, ਅਗਰ ਜ਼ਿੰਦਾ ਨੇ ਜਾਂ ਉਹਨਾਂ ਵਿੱਚੋਂ ਕੋਈ ਉਹਨਾਂ ਦਾ ਖਾਨਦਾਨ ਦੇ ਵਿੱਚੋਂ ਕੋਈ ਵੀ ਜੀਅ ਜ਼ਿੰਦਾ ਤੇ ਆ ਬਜ਼ੁਰਗਾਂ ਨਾਲ ਰਾਬਤਾ ਕਰੋ ਜੀ। ਬੜੇ ਤਰਸੇ ਪਏ ਨੇ ਕਿਉਂਕਿ ਬੜਾ ਕੁਝ ਲੁਟਾਇਆ ਇਹਨਾਂ ਨੇ 47 ਵੇਲੇ। ਸਾਡੀ ਤਾਂ ਇਹੀ ਅਪੀਲ ਹੈ ਜੀ ਅਗਰ ਕੋਈ ਵੀ ਇਹਨਾਂ ਦਾ ਜੀਅ ਉੱਧਰ ਇਹ ਵੀਡੀਓ ਵੇਖ ਰਿਹਾ ਤੇ ਰਾਬਤਾ ਕਰ ਸਕਦੇ ਹੋ। ਅਸੀਂ ਇਹਨਾਂ ਦਾ ਥੱਲੇ ਨੰਬਰ ਦੇ ਦੇਵਾਂਗੇ ਤੇ ਇਹਨਾਂ ਨਾਲ ਗੱਲ ਵੀ ਕਰਵਾ ਦੇਵਾਂਗੇ। दूसरी कौन बाबे रही हसनी के अलावा? नसीबन नसीबन उसके पियो का क्या नाम? ਨਸੀਬ नसीबन जी नसीबन नसीबन। हाँ जी। उसका क्या नाम था पियो का? उसका नाम रहमदीन। वो केड़े कौम की थी? गोपालपुर की? गोपालपुर की साड़ी लगती मेरी चाची की थी। अच्छा, वो भी थी। ਅੱਛਾ 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 ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਜੇ ਅੱਲਾ ਕੀਤਾ ਤੁਹਾਡੇ ਜੀ ਮਿਲ ਜਾਣ, ਜੇ ਅਗਰ ਜ਼ਿੰਦਾ ਨੇ ਤਾਂ। आओ जी तो जिंदे होने जिंदे नहीं गल है। ਤੁਹਾਡੇ ਤੋਂ ਛੋਟੀਆਂ ਸੀ ਕਿ ਵੱਡੀਆਂ ਸੀ? साढ़े हाण की होती ਅੱਛਾ ਤੁਹਾਡੇ ਹਾਂ ਦੀ। उन्हीं सीगा एक अद्धे साल में निकाह कर देने का। ਅੱਛਾ ਅੱਛਾ ਚਲੋ ਜੀ ਇਸ ਟਾਈਮ ਇਹਨਾਂ ਦੀ ਵੀ ਉਮਰ 92 ਕੁ ਸਾਲ ਹੈਗੀ ਆ ਤੇ ਉਹਨਾਂ ਦੀ ਵੀ ਇੰਨੀ ਕੁ ਹੋਏਗੀ। ਜੇ ਅਗਰ ਜ਼ਿੰਦਾ ਹੋਇਆ ਤੇ ਰਾਬਤਾ ਕਰਾਉਣ ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।